इसकी बहुत रूहानी, तुहानूं पता है मैं गल नहीं करता, पर कोई जा ऐसी आ वेंदी है कि जिथे बंदे कोल रहण नहीं आउंदा। ते गल ये होई है। ते इस गल नूं तुसीं खुतबा जिहड़ा हुज्जतुल विदा है उस नाल लै जाओ तो तुहानूं पता लग जासी कि गोरा काला, अमीर गरीब, माड़े चंगे सारे एक सफ विच। बिस्मिल्लाहिर्रहमानिर्रहीम। शराहीर वारिस शाह दी एक नवीं किस्त विच सारियां सज्जणां नूं जी आयां नूं। पिछली किस्त विच असां अपनी धरती दे घाह पट्ठे बारे जाणिया कि साडी धरती ते किहड़े किहड़े ओह घाह जिहड़े खुद रौ ने, अपने आप उगण वाले ने। अज दी इस किस्त विच असीं मझां गावां दे बारे विच पढ़ना है ते सन ये भी पता लगेगा कि पंजाबी जुबान दा खिलारा इतना है कि उस विच किसे हिक ही शै दियां वक्खो वक्ख हालतां दे वक्खो वक्ख नाम मिलदे ने। गल बेले विच पढ़ी है, बेले विच पिछे घाह पट्ठे की गल हो गई है ते अज हुण जिहड़ा वग मझां गावां दा जिहड़ा छेड़ रांझा लै के बेले विच गया उन्हां मझां दी गल असी करनी है कि बेला बार सुहाया मझियां ने, बेला बार सुहाया मझियां ने, रंगा रंग दियां रंग रंगीलियां नी, डारां कूइयां दे वांग विच फिरन बेले, एक दूजी दे संग संगीलियां नी। कि मझां दा छेड़ बेले च वड़िया ते बेले च बहार आ गई है। बेला जिहड़ा है वो खूबसूरत हो गया है उन्हां मझां नाल ते डारां कूइयां ਉਹ बेले विच इंज पईयां फिरदियां ने जिवें कूइयां दियां डारां होण, एक दूजी दे संग संगीलियां नी, एक दूजी नाल प्यार करदियां होइयां ਉਹ बेले विच घाह चरन वास्ते वड़ आईयां ने। एक ढेड़ियां मूरियां बूड़ियां सन, एक ढेड़ियां मूरियां बूड़ियां सन, एक कैलियां ते एक नीलियां नी। मझां दियां वक्खो वक्ख हालतां, मझां दे वक्खो वक्ख रंग। ढेड़ी मझ होंदी है कि जिस दे दोवे सिंग थल्ले होण जमीन वाले पासे। बूड़ी वो होंदी है जिस दा हिक कन कपिया होवे, जिस दा कन वढिया होवे। ते एक कैलियां ते एक नीलियां नी। कैली मझ होंदी है लाल रंग दी, सुरख मझ जिहड़ी है। एक कुड्डियां सिंग वलदार सोहन, एक कुड्डियां सिंग वलदार सोहन, एक दुधां दे मट मटीलियां नी। कुड्डियां सिंह वलदार सोहन, भाई एक ना दे कुड्डे सिंह न वल खाण वाले सिंह न ते ਉਹ ਉਹਨਾਂ ਸਿੰਘਾਂ ਨਾਲ ਸੋਹਣੀਆਂ ਨੇ, ਸੋਹਣੀਆਂ ਲੱਗਦੀਆਂ ਨੇ। ਤੇ ਇੱਕ ਦੁੱਧਾਂ ਦੇ ਮੱਟ ਮਟੀਲੀਆਂ ਨਹੀਂ। ਮੱਟ ਹੁੰਦਾ ਹੈ ਵੱਡਾ ਭਾਂਡਾ, ਬਈ ਇੱਕ ਬੜਾ ਢੇਰ ਦੁੱਧ ਦੇਣ ਵਾਲੀਆਂ ਨੇ। ਇੱਕ ਲੁੰਡੀਆਂ ਬਰੜੀਆਂ ਬਿੱਲੀਆਂ ਸਨ, ਇੱਕ ਲੁੰਡੀਆਂ ਬਰੜੀਆਂ ਬਿੱਲੀਆਂ ਸਨ, ਇੱਕ ਮਿੱਠੀਆਂ ਇੱਕ ਕੁੜੀਲੀਆਂ ਨਹੀਂ। ਲੁੰਡੀ ਜਿੱਦਾਂ ਪੂਛੜ ਵੱਢਿਆ ਹੋਵੇ, ਬਰੜੀ ਜਿਹਦੀਆਂ ਅੱਖਾਂ ਸਫੈਦ ਹੋਣ, ਬਿੱਲੀਆਂ ਬਿੱਲੀ ਯਾਰ ਅੱਖਾਂ ਵਾਲੀਆਂ, ਇੱਕ ਮਿੱਠੀਆਂ ਇੱਕ ਕੁੜੀਲੀਆਂ ਨਹੀਂ। ਇੱਕ ਬੜੀਆਂ ਮਿੱਠੀਆਂ ਨੇ ਬਈ ਮੁਹੱਬਤ ਕਰਨ ਵਾਲੀਆਂ ਤੇ ਇੱਕ ਕੁੜੀਲੀਆਂ ਨੇ ਗੁੱਸੇ ਵਾਲੀਆਂ। ਇੱਕ ਖੇਪਲਾਂ ਇੱਕ ਖਰੇੜ ਖੱਲਾਂ, ਇੱਕ ਖੇਪਲਾਂ ਇੱਕ ਖਰੇੜ ਖੱਲਾਂ, ਇੱਕ ਮੀਣੀਆਂ ਸੰਗ ਸਹੇਲੀਆਂ ਨਹੀਂ। ਖੇਪਲ ਮੱਝ ਉਸ ਨੂੰ ਆਖਦੇ ਨੇ ਜਿਸ ਦੇ ਸਿੰਘਾਂ ਦੀ ਸ਼ਕਲ ਜਿਹੜੀ ਹੈ ਚੰਨ ਵਰਗੀ ਹੁੰਦੀ ਹੈ। ਉੱਤੇ ਨੂੰ ਹੋ ਕੇ ਹਲਕੇ ਕੁੱਡੇ ਹੁੰਦੇ ਨੇ ਤੇ ਇੰਝ ਹੁੰਦੇ ਜਿਵੇਂ ਚੰਨ ਦੀ, ਯਾਨੀ ਪਹਿਲੀ ਦੂਜੀ ਤੀਜੀ ਦਾ ਚੰਨ ਜਿਵੇਂ ਹੁੰਦਾ ਹੈ, ਚੰਨ ਨਾਲ ਉਹਦੇ ਸਿੰਘ ਹੁੰਦੇ ਨੇ। ਖਰੇੜ ਖੱਲ ਉਹ ਹੁੰਦੀ ਹੈ ਮੱਝ ਕਿ ਜਿਹਦੀ ਚਮੜੀ ਜਿਹੜੀ ਹੈ ਬੜੀ ਸਖਤ ਹੋਵੇ। ਇਹ ਇੱਕ ਮੱਝਾਂ ਦੀ ਬਿਮਾਰੀ ਆਈ ਸੁੱਕ ਟੁੱਕ ਦੀ ਬਿਮਾਰੀ। ਜਿਸ ਮੱਝ ਨੂੰ ਸੁੱਕ ਟੁੱਕ ਦੀ ਬਿਮਾਰੀ ਲੱਗੇ ਉਸ ਦੀ ਖਲੜੀ ਜਿਹੜੀ ਹੈ ਉਹ ਬਹੁਤ ਖੁਰਦਰੀ ਤੇ ਬਹੁਤ ਸਖਤ ਹੋ ਜਾਂਦੀ ਹੈ। ਇੱਕ ਮੀਣੀਆਂ ਸੰਗ ਸਹੇਲੀਆਂ ਨਹੀਂ। ਮੀਣੀ ਮੱਝ ਉਸ ਨੂੰ ਆਖਦੇ ਨੇ ਕਿ ਜਿਹਦਾ ਇੱਕ ਸਿੰਘ ਜ਼ਮੀਨ ਵੱਲ ਹੋਵੇ ਥੱਲੇ ਨਾ ਤੇ ਇੱਕ ਸਿੰਘ ਉੱਤੇ ਨਾ ਹੋਵੇ। ਇੱਕ ਹਰ ਵਰਿਆਈਆਂ ਸੂਲ ਫਰੜਾਂ, ਇੱਕ ਹਰ ਵਰਿਆਈਆਂ ਸੂਲ ਫਰੜਾਂ, ਇੱਕ ਸੰਡ ਤੇ ਮੋਟੀਆਂ ਡੀਲੀਆਂ ਨਹੀਂ। ਹਰ ਵਰਿਆਈ ਉਹ ਮੱਝ ਹੁੰਦੀ ਹੈ ਕਿ ਜਿਹੜੀ ਹਰ ਵਰੇ ਹਰ ਸਾਲ ਬੱਚਾ ਦੇਵੇ। ਸੂਲ ਹੁੰਦੀ ਹੈ ਸੂਣੇ ਵਾਲੀ, ਹਰ ਵਰਿਆਈ ਸੂਲ। ਫਰੜ ਜਿਹੜੀ ਹੈ ਉਸ ਨੂੰ ਫੰਡਰ ਵੀ ਆਖਦੇ ਨੇ। ਫੰਡਰ ਜਾਂ ਫਰੜ ਉਹ ਮੱਝ ਹੁੰਦੀ ਹੈ ਜਿਸ ਦਾ ਹਮਲ ਨਾ ਰੁਕੇ, ਬਾਰ ਬਾਰ ਹਮਲ ਗਿਰ ਜਾਵੇ, ਬੱਚਾ ਪੈਦਾ ਨਾ ਕਰ ਸਕੇ। ਇੱਕ ਸੰਡ ਤੇ ਮੋਟੀਆਂ ਡੀਲੀਆਂ ਨਹੀਂ। ਸੰਡ ਉਹ ਮੱਝ ਹੁੰਦੀ ਹੈ ਜਿਹੜੀ ਸੱਡੇ ਵਰਗੀ ਹੁੰਦੀ ਹੈ।
ਤੇ ਬੱਚਾ ਪੈਦਾ ਘੱਟ ਹੀ ਕਰਦੀ ਹੈ, ਤੇ ਉਸ ਨੂੰ ਜੱਟ ਜਿਹੜੇ ਨੇ ਉਹ ਰਾਟ ਉੱਤੇ ਖੂਹ ਤੇ ਹਲਾਂ ਵਿੱਚ ਜੋ ਲੈਂਦੇ ਨੇ ਜਾਂ ਰੇੜੇ ਅੱਗੇ ਪਾ ਲੈਂਦੇ ਨੇ। ਉਹ ਹੁੰਦੀ ਹੈ ਸੱਡ, ਮੋਟੀ ਡੇਲੀ ਯਾਨੀ ਮੋਟੀ ਕਾਠੀ ਵਾਲੀ, ਵੱਡੇ ਜੁੱਸੇ ਵਾਲੀ ਸੱਡ ਮੱਝ। ਸੱਜਰ ਸੂ ਤੇ ਗੱਬਣਾ ਖਾਂਗੜਾ ਨੇ, ਸੱਜਰ ਸੂ ਤੇ ਗੱਬਣਾ ਖਾਂਗੜਾ ਨੇ, ਇੱਕ ਡੋਕਲਾ ਇੱਕ ਹਥੇਲੀਆਂ ਨੇ। ਸੱਜਰ ਸੂ ਜਿਹੜੀ ਤਾਜ਼ਾ ਤਾਜ਼ਾ ਸੂਈ ਹੋਵੇ, ਜਿਸ ਹੁਣੇ ਹੁਣੇ ਬੱਚਾ ਦਿੱਤਾ ਹੋਵੇ, ਤੇ ਗੱਬਣ ਉਹ ਹੁੰਦੀ ਹਾਮਲਾ ਮੱਝ, ਜਿਸ ਅਜੇ ਬੱਚਾ ਦੇਣਾ ਹੋਵੇ, ਜਿਹਦੇ ਪੇਟ 'ਚ ਬੱਚਾ ਹੋਵੇ। ਖਾਂਗੜ ਮੱਝ ਉਹ ਹੁੰਦੀ ਏ ਕਿ ਜਿਹੜੀ ਦੁੱਧ ਦਿੰਦਿਆਂ ਦਿੰਦਿਆਂ ਉਸ ਨੂੰ ਸਾਲ ਹੋ ਪੈਂਦਾ ਜਾਂ ਕੁਝ ਅਰਸਾ ਗੁਜ਼ਰ ਪੈਂਦਾ, ਤੇ ਉਹ ਦੁੱਧ ਘਟਾ ਦਿੰਦੀ ਏ। 8 ਪਾਰ ਵਿੱਚ ਇੱਕ ਵਾਰੀ ਦੁੱਧ ਦਿੰਦੀ ਏ। ਉਂਝ ਤੇ ਸੂਈ ਹੋਈ ਮੱਝ ਜਿਹੜੀ ਏ ਸੁਬਾਹ ਸ਼ਾਮ ਦੁੱਧ ਦਿੰਦੀ ਏ, ਪਰ ਖਾਂਗੜ ਮੱਝ ਉਹ ਹੁੰਦੀ ਏ ਜਿਹੜੀ ਤਕਰੀਬਨ 24 ਘੰਟੇ ਬਾਅਦ ਦੁੱਧ ਦਿੰਦੀ ਏ। ਥੋੜ੍ਹਾ ਦੁੱਧ ਦਿੰਦੀ ਏ, ਪਰ ਉਸ ਦਾ ਦੁੱਧ ਸੰਘਣਾ ਬੜਾ ਹੁੰਦਾ ਹੈ। ਇੱਕ ਡੋਕਲਾ ਇੱਕ ਹਥੇਲੀਆਂ ਨਹੀਂ। ਡੋਕਲ ਮੱਝ ਉਹ ਹੁੰਦੀ ਏ ਕਿ ਜਿਹੜੀ ਜਿਸ ਵੇਲੇ ਉਸ ਦਾ ਦੁੱਧ ਚੋਣ ਲੱਗੀ ਏ, ਤੇ ਉਹ ਕੁਝ ਦੁੱਧ ਜਿਹੜੀ ਏ ਉੱਤੇ ਚਾੜ ਲੈਂਦੀ ਏ, ਥਣਾ ਵਿੱਚ ਨਹੀਂ ਗੱਤਦੀ, ਤੇ ਚੋਣ ਵਾਲਾ ਚੋ ਕੇ ਉਹਦੇ ਨਾਲ ਸਿਰ ਖਪਾਉਂਦਾ ਰਹਿੰਦਾ। ਪਰ ਕੁਝ ਟਾਈਮ ਤੋਂ ਬਾਅਦ, ਕੁਝ ਵੇਲੇ ਤੋਂ ਬਾਅਦ ਉਹ ਚਾੜਿਆ ਹੋਇਆ ਦੁੱਧ ਵੀ ਲਾਹ ਹੁੰਦੀ ਏ, ਉਸ ਨੂੰ ਆਖਦੇ ਨੇ ਡੋਕਲ ਮੱਝ। ਹਥੇਲੀ ਮੱਝ ਹੁੰਦੀ ਏ, ਉਂਝ ਤੇ ਤੁਹਾਨੂੰ ਪਤਾ ਮੱਝ ਜਿਹੜੀ ਏ ਆਪਣੇ ਬੱਚੇ ਤੋਂ ਬਿਨਾਂ ਦੁੱਧ ਨਹੀਂ ਦਿੰਦੀ। ਪਹਿਲੇ ਉਸ ਦਾ ਕੱਟਾ ਜਾਂ ਕੱਟੀ ਉਸ ਥੱਲੇ ਛੱਡਣਾ ਪੈਂਦਾ ਹੈ, ਤੇ ਉਸ ਤੋਂ ਬਾਅਦ ਉਹ ਦੁੱਧ ਥੱਲੇ ਲਾਉਂਦੀ ਏ। ਪਰ ਹਥੇਲੀ ਮੱਝ ਹੁੰਦੀ ਏ ਕਿ ਜਿਹੜੀ ਸਿਰਫ ਉਹਦੇ ਥਣਾ 'ਤੇ ਹੱਥ ਫੇਰਨੇ ਨਾਲ ਹੀ ਉਹ ਦੁੱਧ ਲਾਹ ਹੁੰਦੀ ਏ, ਉਸ ਨੂੰ ਬੱਚੇ ਦੀ ਲੋੜ ਨਹੀਂ ਪਾਉਂਦੀ। ਬੂਰੀ ਮਾਰ ਕੇ ਇੱਕ ਉਡਾਰ ਹੋਈਆਂ, ਬੂਰੀ ਮਾਰ ਕੇ ਇੱਕ ਉਡਾਰ ਹੋਈਆਂ, ਇੱਕ ਨਾਲ ਪਿਆਰ ਰਸੀਲੀਆਂ ਨਹੀਂ। ਬੂਰੀ ਮਾਰ ਕੇ ਹੁੰਦਾ ਕਿ ਇਹ ਬੂਥੀ ਆਪਣੀ ਉੱਤੇ ਕਰਕੇ ਤੇ ਇੱਕ ਦੂਜੀ ਨੂੰ ਸਿੰਘ ਮਾਰਦਿਆਂ, ਢੁੱਡ ਮਾਰਦਿਆਂ ਭੱਜ ਪਾਉਣਾ। ਇੱਕ ਨਾਲ ਪਿਆਰ ਰਸੀਲੀਆਂ ਨਹੀਂ, ਇੱਕ ਪਿਆਰ ਨਾਲ ਪਿਆਰ ਕਰਨ ਵਾਲੀਆਂ ਨੇ। ਇੱਕ ਵਾਂਗ ਮੁਰਗਾਬੀਆਂ ਚਾਲ ਚੱਲਣ, ਇੱਕ ਬੂਲੀਆਂ छैल ਛਬੀਲੀਆਂ ਨਹੀਂ। ਬੂਲੀ ਮੱਝ ਉਹ ਹੁੰਦੀ ਏ ਜਿਸਦਾ ਮੱਥਾ ਸਫੈਦ ਹੋਵੇ, ਜਿਸਦਾ ਮੱਥਾ ਚਿੱਟਾ ਹੋਵੇ। ਇੱਕ ਵਾਂਗ ਮੁਰਗਾਬੀਆਂ ਚਾਲ ਚੱਲਣ, ਇੱਕ ਬੂਲੀਆਂ छैल ਛਬੀਲੀਆਂ ਨਹੀਂ। ਇੱਕ ਕਰਨ ਉਗਾਲੀਆਂ ਵਿੱਚ ਡੂਮਾ, ਇੱਕ ਕਰਨ ਉਗਾਲੀਆਂ ਵਿੱਚ ਡੂਮਾ, ਇੱਕ ਢਿੱਡਲਾਂ ਇੱਕ ਪਤੀਲੀਆਂ ਨਹੀਂ। ਡੂਮ ਆਖਦੇ ਨੇ ਡੂੰਘੇ ਪਾਣੀ ਨਾ, ਕਿ ਇੱਕ ਮਜ਼ੇ ਨਾਲ ਡੂੰਘੇ ਪਾਣੀ ਵਿੱਚ ਬਹਿ ਕੇ ਉਗਾਲੀਆਂ ਕਰਦੀਆਂ ਫਿਰਦੀਆਂ ਨੇ, ਤੇ ਇੱਕ ਢਿੱਡਲਾਂ ਨੇ ਵੱਡੇ ਢਿੱਡ ਵਾਲੀਆਂ, ਇੱਕ ਪਤੀਲੀਆਂ ਨੇ ਪਤਲੇ ਢਿੱਡ ਵਾਲੀਆਂ, ਨਿੱਕੇ ਢਿੱਡ ਵਾਲੀਆਂ, ਇੱਕ ਵੱਡੇ ਢਿੱਡ ਵਾਲੀਆਂ। ਇਸ ਗੱਲ ਵਿੱਚ ਪਿੱਛੇ ਵੀ ਕਈ ਵਾਰੀ ਮੈਂ ਦੱਸਿਆ ਕਿ ਇਹ ਮੱਝਾਂ ਉਹ ਮੱਝਾਂ ਨਹੀਂ, ਇਹ ਮੱਝਾਂ ਵੀ ਇਸਤਾਰਾਂ ਨੇ। ਤੇ ਇੱਥੇ ਇੱਕ ਮਿਸਰੇ ਵਿੱਚ ਇੱਕ ਨਿੱਕਾ ਜਿਹਾ ਰਾਜ਼ ਜਿਹੜਾ ਹੈ ਉਹ ਤੁਹਾਨੂੰ ਪਤਾ ਲੱਗ ਜਾਣਾ ਕਿ ਇਹ ਮੱਝਾਂ ਵੀ ਇਸਤਾਰਾਂ ਨੇ, ਤੇ ਇਹ ਮੱਝਾਂ ਕਿਸ ਦਾ ਇਸਤਾਰਾਂ ਨੇ। ਇੱਕ ਡਰਦੀਆਂ ਸੱਦ ਰੰਝੇਟੜੇ ਤੋਂ, ਇੱਕ ਡਰਦੀਆਂ ਸੱਦ ਰੰਝੇਟੜੇ ਤੋਂ, ਇੱਕ ਹੂਕ ਰੰਝੇਟੇ ਦੀ ਕੀਲੀਆਂ ਨਹੀਂ। ਕਿ ਇੱਕ ਆਪਣੇ ਉਸ ਰਾਂਝਾ ਜਿਹੜਾ ਉਹਨਾਂ ਦਾ ਮਹੀਵਾਲ ਹੈ, ਚਰਵਾਲ ਹੈ, ਉਹਦੇ ਸੱਦ ਤੋਂ, ਉਹਦੀ ਆਵਾਜ਼ ਤੋਂ ਡਰਦੀਆਂ ਨੇ। ਤੇ ਇੱਕ ਹੂਕ ਜਿਹੜੀ ਉਹ ਆਵਾਜ਼ ਦਿੰਦਾ ਹੈ ਰਾਂਝਾ, ਉਸ ਆਵਾਜ਼ ਦੇ ਜਾਦੂ ਵਿੱਚ ਉਹ ਕੈਦ ਨਾ, ਕਿ ਜਿਸ ਵੇਲੇ ਉਹ ਆਵਾਜ਼ ਦਿੰਦਾ ਹੈ ਤੇ ਜਿੱਥੇ ਉਹ ਬੁਲਾਉਂਦਾ ਹੈ ਉੱਥੇ ਉਹ ਆ ਵੇਲੀਆਂ, ਉਹਦੀ ਕੀਲ ਵਿੱਚ ਨਾ, ਉਹਦੇ ਵਸ ਵਿੱਚ ਨਾ, ਉਹਦੀਆਂ ਫਰਮਾਂ ਬਰਦਾਰ ਨਾ। ਇੱਕ ਰੱਜ ਕੇ ਖਾਈ ਕੇ ਮਸਤ ਹੋਈਆਂ, ਇੱਕ ਰੱਜ ਕੇ ਖਾਈ ਕੇ ਮਸਤ ਹੋਈਆਂ, ਆ ਪੂੜਮੇ ਵਿੱਚ ਵਸੀਲੀਆਂ ਨਹੀਂ। ਪੂੜਮੇ ਤੋਂ ਮੁਰਾਦ ਕਬੀਲਾ, ਕਿ ਖਾ ਕੇ ਰੱਜ ਕੇ ਮਸਤ ਹੋਈਆਂ ਤੇ ਪੂਰੇ ਕਬੀਲੇ ਵਾਸਤੇ ਵਸੀਲਾ ਬਣਦੀਆਂ। ਉਹ ਦੁੱਧ ਜਿਹੜਾ ਦਿੰਦੀਆਂ ਉਸ ਨਾਲ ਪੂਰਾ ਕਬੀਲਾ ਪਲਦਾ ਹੈ। ਇੱਕ ਕਰਨ ਉਗਾਲੀਆਂ ਮਸਤ ਹੋ ਕੇ, ਇੱਕ ਕਰਨ ਉਗਾਲੀਆਂ ਮਸਤ ਹੋ ਕੇ, ਮੁਰਕਾਂ ਖਾਈ ਕੇ ਸਾਵੀਆਂ ਪੀਲੀਆਂ ਨਹੀਂ। ਮੁਰਕ ਇੱਕ ਘਾਹ ਹੈ ਜਿਹੜਾ ਪਿਛਲਾ ਘਾਹ ਦੇ ਹਿੱਸੇ ਵਿੱਚ ਤੁਸੀਂ ਸੁਣ ਲਿਆ ਕਿ ਹਿੱਕ ਜਿਹੜੀਆਂ ਨੇ ਉਹ ਉਗਾਲੀ ਡੰਗਰ ਉਸ ਵੇਲੇ ਕਰਦਾ ਹੈ ਕਿ ਜਿਸ ਵੇਲੇ ਉਹਦਾ ਪੇਟ ਭਰ ਪੈਂਦਾ ਹੈ, ਰੱਜ ਕੇ ਮਸਤ ਹੋ ਕੇ ਤੇ ਉਹ ਉਗਾਲੀ ਕਰਦਾ ਹੈ। ਸਾਵੇ ਪੀਲੇ ਘਾਹ ਮੁਰਕਾਂ ਖਾ ਕੇ ਤੇ ਉਹ ਹੁਣ ਉਗਾਲੀਆਂ ਕਰਦੀਆਂ ਪਈਆਂ ਨੇ। ਇੱਕ ਅਬਲਕਾਂ ਸਿਆਹ ਸਫੈਦ ਸੋਹਨ, ਪੂਛੜ ਚੂਰੀਆਂ ਬੱਗੀਆਂ ਪੀਲੀਆਂ ਨਹੀਂ। ਅਬਲਕ ਹੁੰਦੀ ਏ ਕਿ ਡੱਬ ਖੜੱਬੀ, ਚਿੱਟੇ ਕਾਲੇ ਡੱਬ ਜਿਸ 'ਤੇ ਹੋਣ। ਇੱਕ ਡੱਬ ਖੜੱਬੀਆਂ ਸੋਹਣੀਆਂ ਨੇ, ਪੂਛੜ ਚੂਰੀਆਂ, ਲੰਮਾ ਪੂਛੜ ਤੇ ਥੱਲਿਓ ਗੋਲ ਮੇਰਾਬੀ ਸ਼ਕਲ ਦਾ ਸੋਹਣਾ ਪੂਛੜ। ਇਸ ਮਿਸਰੇ ਵਿੱਚ ਹੁਣ ਇਹਨਾਂ ਮੱਝਾਂ ਦੇ ਇਸਤਾਰੇ ਦਾ ਰਾਜ਼ ਹੈ।
ਇੱਥੇ ਮੈਂ ਹੁਣ ਮੱਝਾਂ ਦਾ ਇਸਤਾਰਾ ਤੇ ਜ਼ਰੂਰ ਖੋਲ੍ਹ ਦੇਣਾ ਹੈ, ਪਰ ਰਾਂਝੇ ਦੀ ਗੱਲ, ਚਰਵਾੜ ਦੀ ਗੱਲ ਅਜੇ ਅੱਗੇ, ਉਹ ਜਿਸ ਵੇਲੇ ਆਈ ਤੁਹਾਨੂੰ ਉਸ ਵੇਲੇ ਸਮਝ ਆਉਣੀ ਹੈ ਕਿ ਵਾਰਸ ਮਾਈ ਦੀ ਸਾਧਨਾ ਸੁਣੀ ਜਿਨ੍ਹਾਂ, ਵਾਰਸ ਮਾਹੀ ਦੀ ਸਾਧਨਾ ਸੁਣੀ ਜਿਨ੍ਹਾਂ, ਸੁੱਖ ਤੀਲੀਆਂ ਤੇ ਬੁਰੇ ਹੀਲੀਆਂ ਨਹੀਂ, ਕਿ ਇਸ ਚਰਵਾੜ, ਇਸ ਮਾਈ ਜਿਹੜਾ ਇਹਨਾਂ ਮੱਝਾਂ ਦਾ ਮਾਈ ਹੈ, ਜਿਸ ਉਹਦੀ ਗੱਲ ਨਾ ਸੁਣੀ, ਜਿਨਨੇ ਉਹਦੀ ਗੱਲ ਨਾ ਸੁਣੀ, ਸੁੱਖ ਤੀਲੀਆਂ ਤੇ ਬੁਰੇ ਹੀਲੀਆਂ ਨਹੀਂ, ਕਿ ਪਿੱਛੇ ਮੱਝਾਂ ਦੀ ਗੱਲ ਵਿੱਚ ਮੋਟੀਆਂ ਡੀਲੀਆਂ ਮਸਤ ਮੁਰਗਾਬੀਆਂ ਵਾਲੀ ਚਾਲ ਚੱਲਣ ਵਾਲੀਆਂ ਸੋਹਣੀਆਂ ਹਰ ਕਿਸਮ ਦੀਆਂ ਮੱਝਾਂ ਦੀ ਗੱਲ ਹੋਈ ਹੈ, ਪਰ ਇਹ ਹਾਲਤ ਉਹਨਾਂ ਦੀ ਹੈ ਕਿ ਜਿਨ੍ਹਾਂ ਆਪਣੇ ਮਾਈ ਦੀ ਸੱਦ ਸੁਣੀ। ਇਹ ਮਾਈ ਜਿਹੜਾ ਹੈ, ਇਹ ਅੱਗੇ ਜਾ ਕੇ ਤੁਹਾਨੂੰ ਪਤਾ ਲੱਗੇਗਾ ਕਿ ਮਾਈ ਕਿਹੜਾ ਹੈ ਤੇ ਇਹਦੀ ਸੱਦ ਸੁਣਨ ਵਾਲੇ ਕਿਹੜੇ ਨੇ, ਕਿ ਜਿਨ੍ਹਾਂ ਇਸ ਆਪਣੇ ਚਰਵਾੜ ਦੀ ਗੱਲ ਨਾ ਸੁਣੀ ਉਹਨਾਂ ਦਾ ਕੋਈ ਹਾਲ ਨਹੀਂ। ਸੁੱਕ ਤੀਲੀਆਂ ਤੀਲੇ ਵਾਂਗ ਸੁੱਕੇ ਹੋ ਗਈਆਂ ਨੇ, ਬੁਰੇ ਹੀਲੀਆਂ ਨੇ, ਬੁਰਾ ਹਾਲ ਹੈ ਉਹਨਾਂ ਦਾ, ਕੋਈ ਹਾਲ ਨਹੀਂ। ਤੇ ਸੱਜਣੋ, ਇਹ ਮੱਝਾਂ ਇਸਤਾਰਾ ਹੈ ਸਾਡਾ ਇਨਸਾਨਾਂ ਦਾ, ਔਰ ਖ਼ਾਸ ਕਰਕੇ ਇੱਕ ਖ਼ਾਸ ਉਮਤ ਦਾ, ਇੱਕ ਖ਼ਾਸ ਉਮਤ ਦਾ ਇਸਤਾਰਾ ਨੇ ਇਹ ਮੱਝਾਂ, ਕਿ ਇਹਨਾਂ ਆਪਣੇ ਮਾਈ, ਜਿਹੜਾ ਇਹਨਾਂ ਦਾ ਮਾਈ ਹੈ, ਜਿਹੜਾ ਇਸ ਦੁਨੀਆ 'ਤੇ ਇਸ ਕਾਇਨਾਤ ਵਿੱਚ ਇਹਨਾਂ ਨੂੰ ਚੁਗਾਉਣ ਆਇਆ, ਇਹਨਾਂ ਮੱਝਾਂ ਨੂੰ ਸਾਂਭਣ ਆਇਆ, ਜਿਨ੍ਹਾਂ ਉਸ ਦਾ ਸਾਧਨਾ ਸੁਣਿਆ ਉਹਨਾਂ ਦਾ ਕੋਈ ਹਾਲ ਨਹੀਂ ਹੈ। ਇਸੇ ਨਾਲ ਅੱਗੇ ਟੁਰਦਿਆਂ ਇਹਨਾਂ ਮੱਝਾਂ ਦੀ ਗੱਲ ਕਰਦੇ ਹੋਏ ਵਾਰਿਸ ਸ਼ਾਹ ਲਿਖਦੇ ਨੇ ਕਿ ਮਾਲ ਵਿੱਚ ਜੁਹੀਰ ਦੇ ਆਣ ਛਿੜਿਆ, ਮਾਲ ਵਿੱਚ ਜੁਹੀਰ ਦੇ ਆਣ ਛਿੜਿਆ, ਮੇਰੂ ਗੋਕਿਆਂ ਨਾਲ ਖੁਸ਼ਹਾਲੀਆਂ ਨਹੀਂ। ਜੁਹੀਰ ਉਹੀ ਜਲ ਬੇਲਾ, ਉਹ ਜ਼ਖੀਰਾ ਰੁੱਖਾਂ ਦਾ ਜਿੱਥੇ ਰਾਂਝਾ ਮੱਝਾਂ ਚੁਗਾਉਣ ਲੈ ਗਿਆ। ਮੇਰੂ ਗੋਕਿਆਂ ਨਾਲ ਖੁਸ਼ਹਾਲੀਆਂ ਨਹੀਂ। ਮੇਰੂ ਆਖਦੇ ਨੇ ਜਿਹੜਾ ਮਾਝਾ ਡੰਗਰ ਹੁੰਦਾ ਹੈ, ਮੱਝਾਂ ਜਿਹੜੀਆਂ ਹੁੰਦੀਆਂ, ਅਤੇ ਗੋਕੇ ਗਾਵਾਂ ਮੱਝਾਂ ਨਾਲ ਬੇਲੇ ਵਿੱਚ ਖੁਸ਼ਹਾਲੀਆਂ ਨੇ। ਸਾਨ ਮਾਰ ਬੜਕਾਂ ਗਾਈ ਮਗਰ ਲੱਗੇ, ਸਾਨ ਮਾਰ ਬੜਕਾਂ ਗਾਈ ਮਗਰ ਲੱਗੇ, ਧਣੀਆਂ ਛੋਟੀਆਂ ਵੱਡੀਆਂ ਬਾਲੀਆਂ ਨਹੀਂ। ਸਾਨ ਤੋਂ ਮੁਰਾਦ ਸੱਡਾ ਦਾਂਦ ਢੱਗਾ, ਮਾਰ ਬੜਕਾਂ ਗਾਈ ਮਗਰ ਲੱਗੇ, ਕਿ ਬੜਕਾਂ ਮਾਰ ਕੇ ਤੇ ਗਾਵਾਂ ਦੇ ਮਗਰ ਹੋ ਗਏ। ਧਣੀਆਂ ਛੋਟੀਆਂ ਵੱਡੀਆਂ ਬਾਲੀਆਂ ਨਹੀਂ। ਧਣਨਾ ਹੁੰਦਾ ਹੈ ਵੱਤੀ ਕਰ ਦੇਣਾ, ਹਮਲਾ ਕਰ ਦੇਣਾ, ਬਈ ਜਿਹੜਾ ਡੰਗਰ ਨਾਲ ਜਮਾ ਕਰਦਾ ਹੈ, ਕਿ ਸਾਨਾਂ ਨੇ ਨਿੱਕੀਆਂ ਵੱਡੀਆਂ ਬਾਲੀਆਂ, ਬਈ ਛੋਟੀ ਉਮਰ ਦੀਆਂ ਵੀ, ਦਰਮਿਆਨੀ ਉਮਰ ਦੀਆਂ ਵੀ, ਸਾਰੀਆਂ ਜਿਹੜੀਆਂ ਉਹਨਾਂ ਨੂੰ ਧਣ ਛੱਡਿਆ ਹੈ, ਉਹਨਾਂ ਨੂੰ ਵੱਤੀ ਕਰ ਛੱਡਿਆ ਹੈ। ਇਹ ਹੁਣ ਸਾਡੀ ਠੇਠ ਪੰਜਾਬੀ ਹੈ, ਅਤੇ ਇਹ ਅੱਖਰ ਜਿਹੜੇ ਨੇ ਕੁਝ ਲੋਕਾਂ ਨੂੰ ਪਤਾ ਨਹੀਂ ਅਜੀਬ ਲੱਗਦੇ ਹੋ ਸਨ, ਪਰ ਸਾਡੇ ਜਟਕੇ ਮਾਹੌਲ ਵਿੱਚ, ਜਟਕੇ ਵਸੇਬ ਵਿੱਚ, ਕਿਸੇ ਜੱਟ ਦੀ ਵੈੜਕੀ ਜੋਟੀ ਜਿਸ ਵੇਲੇ ਵੱਤੀ ਹੋ ਵਹਿੰਦੀ ਹੈ, ਜਿਸ ਵੇਲੇ ਹਮਲਾ ਹੋ ਵਹਿੰਦੀ ਹੈ, ਅਤੇ ਉਸ ਦੇ ਘਰ ਖੁਸ਼ਹਾਲੀਆਂ ਹੁੰਦੀਆਂ ਨੇ। ਉਹ ਉਸ ਦਿਹਾੜੇ ਬੜਾ ਖੁਸ਼ ਹੁੰਦਾ ਹੈ, ਉਹਦੇ ਦਿਲ ਵਿੱਚ ਫੁੱਲ ਖਿੜਦੇ ਨੇ ਕਿ ਅੱਜ ਉਹਦੀ ਮੱਝ ਗਾਂ ਜਿਹੜੀ ਹੈ ਉਹ ਹਮਲਾ ਹੋਈ ਹੈ, ਕਿ ਖੁਸ਼ਹਾਲੀ ਦਾ ਮੁੱਢ ਬੱਝਿਆ ਹੈ। ਉਸ ਬੱਚਾ ਦੇਣਾ ਹੈ, ਉਸ ਦੁੱਧ ਦੇਣਾ ਹੈ, ਉਸ ਦੇ ਖਾਨਦਾਨ ਉਸ ਦੁੱਧ 'ਤੇ ਪਲਣਾ ਹੈ। ਅਤੇ ਇਹ ਬੜਾ ਅਮਲ ਜਿਹੜਾ ਹੁੰਦਾ ਹੈ ਬੜਾ ਅਹਿਮ ਹੁੰਦਾ ਹੈ। ਜਿਸ ਦੀ ਮੱਝ ਗਾਂ ਉਹ ਧਣੀ ਨਾ ਜਾਵੇ, ਉਹ ਰਹਿ ਜਾਵੇ, ਅਤੇ ਉਹ ਬੰਦਾ ਬੜਾ ਉਦਾਸ ਹੁੰਦਾ ਹੈ। ਉਸ ਨੂੰ ਮੁੜ ਦੂਜੇ ਆ ਕੇ ਦਿਲਾਸੇ ਦਿੰਦੇ ਨੇ, ਬਈ ਅੱਲਾ ਖੈਰ ਕਰਸੀ, ਹੁਣ ਨਹੀਂ ਤੇ ਅਗਲੀ ਵਾਰੀ। ਗਾਈ ਮਹੀਂ ਵਿਲਾਈ ਕੇ ਮੀਏ ਰਾਂਝੇ, ਹੱਥ ਫੇਰ ਪਿਆਰ ਸੰਭਾਲੀਆਂ ਨਹੀਂ। ਗਾਵਾਂ ਮੱਝਾਂ ਉਹਨਾਂ ਨੇ ਹੱਥ ਫੇਰ ਕੇ ਬੜੇ ਪਿਆਰ ਨਾਲ ਉਸ ਚਰਵਾਲ, ਉਸ ਮਾਈਵਾਲ ਉਹ ਸੰਭਾਲ ਕੇ ਰੱਖੀਆਂ ਹੋਈਆਂ ਨੇ। ਦਮ ਰੰਜੀਟੇ ਦੀ ਕੈੜ ਰੱਖਣ, ਦਮ ਰੰਜੀਟੇ ਦੀ ਕੈੜ ਰੱਖਣ, ਜਿਵੇਂ ਨਾਲ ਮੁਹੱਬਤਾਂ ਪਾਲੀਆਂ ਨਹੀਂ, ਕਿ ਉਹਦੀਆਂ ਮੱਝਾਂ ਵੀ ਹਰ ਵੇਲੇ ਆਪਣੇ ਮਾਹੀਵਾਲ, ਆਪਣੇ ਰਾਂਝੇ ਦਾ ਖਿਆਲ ਰੱਖਦੀਆਂ ਨੇ। ਕੈੜ ਰੱਖਣਾ, ਖਬਰ ਰੱਖਣਾ, ਕਿ ਹਰ ਵੇਲੇ ਉਹਦੀ ਖਬਰ ਰੱਖਦੀਆਂ ਨੇ, ਕਿ ਕਿਉਂ ਜੇ ਜਿਵੇਂ ਉਸ ਪਿਆਰ ਨਾਲ ਸੰਭਾਲੀਆਂ ਨੇ, ਇਵੇਂ ਹੀ ਉਹ ਉਸ ਦਾ ਵੀ ਖਿਆਲ ਰੱਖਦੀਆਂ ਨੇ। ਰਾਂਝਾ ਹੀਰ ਦਾ ਤੇ ਹੀਰ ਰਾਂਝਣੇ ਦੀ, ਮੱਝੀ ਹੀਰ ਦੀਆਂ ਹੱਸੀਆਂ ਵਾਲੀਆਂ ਨਹੀਂ। ਰਾਂਝਾ ਹੀਰ ਦਾ ਹੈ ਤੇ ਹੀਰ ਰਾਂਝੇ ਦੀ ਹੈ, ਤੇ ਹੀਰ ਦੀਆਂ ਮੱਝਾਂ ਬੜਿਆਂ ਬਖਤਾਂ ਵਾਲੀਆਂ ਜਿਨ੍ਹਾਂ ਨੂੰ ਇਹੋ ਜਿਹਾ ਮਹੀਵਾਲ ਲੱਭਿਆ ਹੈ। ਵਾਰਸ ਤਖਤ ਹਜ਼ਾਰੇ ਨੂੰ ਛੱਡ ਆਇਆ, ਵਾਰਸ ਤਖਤ ਹਜ਼ਾਰੇ ਨੂੰ ਛੱਡ ਆਇਆ, ਪਿੱਛੇ ਹੀਰ ਦੇ ਤਰਟੀਆਂ ਗਾਲੀਆਂ ਨਹੀਂ। ਤਰਟੀ ਹੁੰਦੀ ਹੈ ਕਿ ਘਰਾਨਾ, ਉਸ ਦਾ ਘਰ, ਉਹਦਾ ਸਾਰਾ ਭਰੇਵਾਂ, ਕਿ ਉਹ ਤਖਤ ਹਜ਼ਾਰੇ ਨੂੰ ਛੱਡ ਆਇਆ ਹੈ ਹੀਰ ਪਿੱਛੇ,
ਜਿਹਦੇ ਪਿੱਛੇ ਉਸ ਨੂੰ ਇਸ ਜਹਾਨ 'ਤੇ ਲਿਆਇਆ ਗਿਆ ਹੈ, ਉਹਦੇ ਪਿੱਛੇ ਉਸ ਆਪਣਾ ਸਭ ਕੁਝ ਬਰਬਾਦ ਕਰ ਲਿਆ। ਹੁਣ ਇਹ ਗਾਵਾਂ ਮੱਝਾਂ ਦਾ ਡੰਗਰਾਂ ਦਾ ਸਿਲਸਿਲਾ ਚੱਲਦਾ ਜਾ ਰਿਹਾ, ਅਤੇ ਹੁਣ ਅਗਲੇ ਹਿੱਸੇ ਵਿੱਚ ਇੱਕ ਵਾਰੀ ਫੇਰ ਮੱਝਾਂ ਦੀਆਂ ਡੰਗਰਾਂ ਦੀਆਂ ਵੱਖੋ ਵੱਖ ਹਾਲਤਾਂ ਦੀ ਗੱਲ ਇੱਕ ਵਾਰੀ ਫੇਰ ਆ ਰਹੀ ਹੈ ਕਿ ਰਾਂਝੇ ਪਗੜ ਖੁੰਡੀ ਮੰਗੂ ਹੋਕ ਦਿੱਤਾ, ਰਾਂਝੇ ਪਗੜ ਖੁੰਡੀ ਮੰਗੂ ਹੋਕ ਦਿੱਤਾ, ਮੱਝੀ ਝੱਲ ਦੇ ਵਿੱਚ ਜਾ ਵਾੜੀਆਂ ਨੀ। ਉਹ ਜਿਹੜਾ ਮਾਹੀਵਾਲ ਇਹਨਾਂ ਮੱਝਾਂ ਦਾ ਬਣਾਇਆ ਗਿਆ ਹੈ ਨਾ, ਉਸ ਮਾਹੀਵਾਲ ਖੁੰਡੀ ਪਕੜ ਲਈਏ, ਡੰਡਾ ਪਕੜ ਲਿਆ ਹੈ, ਅਤੇ ਇਹਨਾਂ ਮੱਝੀ ਨੂੰ ਅੱਗੇ ਲਾ ਕੇ ਤੇ ਝੱਲ ਦੇ ਵਿੱਚ ਜਾ ਕੇ ਵਾੜ ਦਿੱਤੀਆਂ ਨੇ। ਕੱਟੇ ਕਟੀਆਂ ਹੋਰ ਧਣਾਪਣਾ ਨਹੀਂ, ਵੱਛੇ ਵੱਛੀਆਂ ਦੇਣ ਕੁਦਾੜੀਆਂ ਨਹੀਂ। ਕੱਟੇ ਕਟੀਆਂ ਹੋਰ ਧਣਾਪਣਾ, ਧਣਾਪ ਹੁੰਦੀ ਹੈ ਕਿ ਜਿਹੜੀ ਮੱਝ ਜਵਾਨ ਹੋ ਗਈ ਹੋਵੇ ਤੇ ਹਮਲਾ ਹੋਣ ਦੇ ਕਾਬਲ ਹੋਵੇ। ਧਣਾਪਣਾ ਵੀ ਐਨ ਤੇ ਵੱਛੇ ਵੱਛੀਆਂ ਦੇਣ ਕੁਦਾੜੀਆਂ ਨਹੀਂ, ਕਿ ਗਾਈ ਦੇ ਜਿਹੜੇ ਵੱਛੇ ਤੇ ਵੱਛੀਆਂ ਨਾ ਉਹ ਖਲੋ ਨਹੀਂ ਸਕਦੇ ਇੱਕ ਜਗ੍ਹਾ ਤੇ, ਕੁਦਾਕੜੇ ਕੱਢਦੇ ਨੇ, ਨੱਸਦੇ ਭੱਜਦੇ ਨੇ, ਛਾਲਾਂ ਮਾਰਦੇ ਨੇ। ਉਹ ਹੁਣ ਖੁਸ਼ਹਾਲ ਨੇ, ਕਿਉਂ ਜੇ ਉਹਨਾਂ ਪਿੱਛੇ ਰਾਂਝਾ ਜਿਹਾ ਹੈ, ਅਤੇ ਉਹ ਹੁਣ ਉੱਥੇ ਉਸ ਝੱਲ ਬੇਲੇ ਵਿੱਚ ਕੁਦਾਕੜੇ ਕੱਢ ਰਹੇ ਨੇ, ਮੌਜਾਂ ਕਰ ਰਹੇ ਨੇ, ਖੁਸ਼ ਨੇ। ਵੱਗ ਗਾਈਆਂ ਤੇ ਵਹਿੜਿਆਂ ਵਿਹੜੀਆਂ ਦੇ, ਵੱਗ ਗਾਈਆਂ ਤੇ ਵਹਿੜਿਆਂ ਵਿਹੜੀਆਂ ਦੇ, ਇੱਕ ਲਾਂਭ ਕਰਕੇ ਰਾਂਝੇ ਤਾੜੀਆਂ ਨਹੀਂ। ਵੱਗ ਉਹ ਛੇੜ, ਵਹਿੜੀਆਂ ਵਹਿੜੇ ਤੇ ਵਹਿੜੀਆਂ, ਵਹਿੜਾ ਨਰ ਹੁੰਦਾ ਹੈ, ਵਹਿੜੀ ਮਾਦਾ ਹੁੰਦੀ ਹੈ। ਇੱਕ ਲਾਂਭ ਕਰਕੇ ਰਾਂਝੇ ਤਾੜੀਆਂ ਨਹੀਂ, ਕਿ ਇੱਕ ਪਾਸੇ ਕਰਕੇ ਉਹਨਾਂ ਨੇ ਡੱਕ ਦਿੱਤਾ। ਵਹਿੜ ਤੇ ਵਹਿੜੀਆਂ ਜਿਹੜੇ ਨੇ ਉਹਨਾਂ ਨੂੰ ਵੱਖੋ ਵੱਖ ਕਰਕੇ ਰਾਂਝੇ ਨੇ ਡੱਕ ਦਿੱਤਾ। ਹੁੰਡਰ ਹੇੜ ਤੇ ਅਸਰਾਂ ਦੁੱਧ ਲੇੜਾਂ, ਹੁੰਡਰ ਹੇੜ ਤੇ ਅਸਰਾਂ ਦੁੱਧ ਲੇੜਾਂ, ਤਿੰਨਾਂ ਮੂੰਹ ਕੁੰਡਲੀਆਂ ਚਾੜੀਆਂ ਨਹੀਂ। ਹੁੰਡਰ ਹੇੜ ਹੁੰਦੇ ਨੇ ਹੋਣਹਾਰ, ਬਈ ਜਿਹੜੇ ਨਵੇਂ ਨਵੇਂ ਵੱਛੇ ਜਾਂ ਕੱਟੇ ਜਿਹੜੇ ਹੁੰਦੇ ਨੇ ਅਜੇ ਆਪਣੇ ਪੂਰੇ ਢਿੱਲ ਵਿੱਚ, ਜਵਾਨੀ ਵਿੱਚ। ਅਸਰ ਹੁੰਦੇ ਨੇ ਕਿ ਨਾ ਵੱਡੇ ਅਤੇ ਨਾ ਨਿੱਕੇ, ਦਰਮਿਆਨੇ। ਅਤੇ ਉਂਝ ਵੈਸੇ ਅਸੁਰ ਹੋਵੇ, ਸੀਨ 'ਤੇ ਪੇਸ਼ ਹੋਵੇ, ਅਤੇ ਉਹਦਾ ਮਤਲਬ ਹੁੰਦਾ ਬੇਵਕੂਫ ਜਾਂ ਬੇਅਕਲ। ਤਿੰਨਾਂ ਮੂੰਹ ਕੁੰਡਲੀਆਂ ਚਾੜੀਆਂ ਨਹੀਂ। ਦੁੱਧ ਲੇੜਾਂ, ਦੁੱਧ ਲੇੜ ਉਹ ਬੱਚੇ ਹੁੰਦੇ ਨੇ ਜਿਹੜੇ ਅਜੇ ਮਾਵਾਂ ਦਾ ਦੁੱਧ ਪੀਂਦੇ ਨੇ, ਯਾਨੀ ਉਹ ਕੱਟੇ, ਉਹ ਵੱਛੇ, ਉਹ ਵੱਛੀਆਂ ਜਿਹੜੀਆਂ ਅਜੇ ਦੁੱਧ ਪੀਂਦੀਆਂ ਨੇ। ਤਿੰਨਾਂ ਮੂੰਹ ਕੁੰਡਲੀਆਂ ਚਾੜੀਆਂ ਨਹੀਂ, ਉਹਨਾਂ ਦੇ ਮੂੰਹ 'ਤੇ ਛਿੱਕੂ ਚਾੜ ਦਿੱਤੇ, ਬਈ ਉਹ ਪੈ ਨਾ ਜਾਣ, ਨਾ ਵੇਲੇ ਤੋਂ ਪਹਿਲੇ ਹੀ ਮੱਝ ਥੱਲੇ ਨਾ ਪੈ ਜਾਣ, ਉਹਨਾਂ ਦੇ ਮੂੰਹ 'ਤੇ ਕੁੰਡਲੀਆਂ ਚਾੜ ਦਿੱਤੀਆਂ। ਇੱਕ ਭੱਜਦੀਆਂ ਰਿੰਗਦੀਆਂ ਖਾਣ ਮੋੜੇ, ਇੱਕ ਭੱਜਦੀਆਂ ਰਿੰਗਦੀਆਂ ਖਾਣ ਮੋੜੇ, ਇੱਕ ਵਹਿੰਦੀਆਂ ਚਾਹ ਬੁਥਾੜੀਆਂ ਨਹੀਂ। ਭੱਜਦੀਆਂ ਰਿੰਗਦੀਆਂ, ਰਿੰਗਣਾ ਜਿਹੜੀ ਮੱਝਾਂ ਦੀ ਆਵਾਜ਼ ਹੁੰਦੀ ਹੈ, ਖਾਣ ਮੋੜੇ, ਮੋੜਾ ਹੁੰਦਾ ਹੈ ਕਿ ਜਿਹੜੀ ਮੱਝ ਜਿਹੜੀ ਹੈ ਆਪਣੇ ਉਸ ਹੱਦ ਵਿੱਚੋਂ ਬਾਹਰ ਨਿਕਲਦੀ ਹੈ ਜਿੱਥੇ ਉਸ ਨੂੰ ਛੇੜੂ ਨੇ ਛੇੜ ਰੱਖਿਆ ਹੁੰਦਾ ਹੈ, ਉਸ ਹੱਦ 'ਚ ਜਿਸੇ ਨਿਕਲਦੀ ਹੈ ਅਤੇ ਛੇੜੂ ਪਿੱਛੇ ਜਾ ਕੇ ਉਹਨੂੰ ਵਾਪਸ ਮੋੜਦਾ ਹੈ, ਉਸ ਨੂੰ ਮੋੜਾ ਆਖਦੇ ਨੇ, ਕਿ ਉਹ ਮੋੜਾ ਕਰਕੇ ਆਉਂਦਾ ਹੈ। ਬਈ ਇੱਕ ਬਾਰ ਆਪਣੇ ਮਾਹੀ ਨੂੰ ਮਜਬੂਰ ਪਈਆਂ ਕਰਦੀਆਂ ਨੇ ਕਿ ਉਹ ਆ ਕੇ ਉਹਨਾਂ ਨੂੰ ਵਾਪਸ ਮੋੜੇ, ਅੱਗੋਂ ਦੀ ਆਵੇ, ਉਹ ਮੋੜੇ ਬਾਰ ਖਾ ਰਹੀਆਂ ਨੇ। ਇੱਕ ਵਹਿੰਦੀਆਂ ਚਾਹ ਬੁਥਾੜੀਆਂ ਨਹੀਂ, ਕਿ ਮੱਝ ਮੂੰਹ ਤਾਂ ਕਰਕੇ ਜਿਵੇਂ ਉਹ ਵੇਖਦੀ ਹੈ ਹੈਰਾਨ ਅਤੇ ਪਰੇਸ਼ਾਨ ਹੋ ਕੇ, ਬਈ ਹਿੱਕ ਜਿਹੜੀਆਂ ਨੇ ਉਹ ਗਵਾਡੀਆਂ ਦੀ ਵਾਹੀ ਵਿੱਚ ਵੜਨੇ ਦੀ ਕੋਸ਼ਿਸ਼ ਕਰਦੀਆਂ ਨੇ, ਅਤੇ ਹਿੱਕ ਮੂੰਹ 'ਚ ਆ ਕੇ ਹੈਰਾਨ ਪਰੇਸ਼ਾਨ ਉੱਥੇ ਹੀ ਖਲੋਤੀਆਂ ਨੇ। ਇੱਕ ਸੁੰਜੀਆਂ ਫਿਰਦੀਆਂ ਦੇਣ ਚਾਂਗਾਂ, ਇੱਕ ਜੌੜੀਆਂ ਪੇਖੜਾਂ ਨਾੜੀਆਂ ਨਹੀਂ। ਇੱਕ ਸੁੰਜੀਆਂ ਉਦਾਸ ਪਰੇਸ਼ਾਨ ਮੂੰਹ ਉੱਤੇ ਕਰਕੇ ਤੇ ਬਾਂ ਪਈਆਂ ਕਰਦੀਆਂ ਨੇ, ਇੱਕ ਜੌੜੀਆਂ ਪੇਖੜਾਂ ਨਾੜੀਆਂ ਨਹੀਂ। ਜੋੜਨਾ ਹੁੰਦਾ ਹੈ ਕਿ ਦੋਹਾਂ ਪੈਰਾਂ ਨੂੰ ਜੋੜ ਕੇ ਬੰਨ੍ਹ ਦੇਣਾ। ਪੇਖੜ ਉਹ ਰੱਸਾ ਜਾਂ ਉਹ ਜ਼ੰਜੀਰ ਹੁੰਦਾ ਜਿਸ ਦੇ ਨਾਲ ਮੱਝ ਦੇ ਪੈਰਾਂ ਨੂੰ ਬੰਨ੍ਹਿਆ ਜਾਂਦਾ ਹੈ। ਪੇਖੜ ਉਸ ਨੂੰ ਆਖਦੇ ਨਾੜੀ, ਨਾੜੀ ਹੁੰਦੀ ਹੈ ਰੱਸੀ, ਕਿ ਹਿੱਕ ਜਿਹੜੀਆਂ ਨੇ ਉਹ ਦੋਵੇਂ ਲੱਤਾਂ ਜੋੜ ਕੇ ਅਗਲੀਆਂ ਜਾਂ ਪਿਛਲੀਆਂ ਰਾਂਝੇ ਉਹਨਾਂ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਹੈ, ਪੇਖੜ ਪਾ ਦਿੱਤਾ ਹੈ। ਇੱਕ ਸ਼ੋਅ ਦਰਿਆ ਵਿੱਚ ਲੈਣ ਲੀਲਾਂ, ਇੱਕ ਸ਼ੋਅ ਦਰਿਆ ਵਿੱਚ ਲੈਣ ਲੀਲਾਂ, ਇੱਕ ਚਿਕੜੀ ਫਾਥੀਆਂ ਮਾੜੀਆਂ ਨਹੀਂ। ਕਿ ਹਿੱਕ ਡੂੰਘਿਆਂ ਪਾਣੀਆਂ ਵਿੱਚ, ਡੂੰਘੇ ਦਰਿਆ ਵਿੱਚ ਬਹਿ ਕੇ ਤੇ ਮਜ਼ੇ ਕਰ ਰਹੀਆਂ, ਲੀਲਾਂ ਮਜ਼ੇ ਲੈ ਰਹੀਆਂ ਨੇ, ਅਤੇ ਹਿੱਕ ਚਿਕੜੀ ਫਾਥੀਆਂ ਮਾੜੀਆਂ ਨਹੀਂ। ਇੱਕ ਵਿਚਾਰੀਆਂ ਚਿੱਕੜ ਵਿੱਚ ਫਸੀਆਂ, ਜਿਹੜੀਆਂ ਜ਼ਰਾ ਮਾੜੀਆਂ ਮਸਲਿਆਂ ਵਿੱਚ ਫਸੀਆਂ। ਹੁਣ ਤੁਹਾਨੂੰ ਮੈਂ ਦੱਸਿਆ ਕਿ ਇਹ ਮੱਝਾਂ ਇਸਤਾਰਾ ਅਸੀਂ ਹਾਂ, ਇਨਸਾਨ ਹਾਂ, ਅਤੇ ਇਨਸਾਨ ਦੇ ਵੱਖੋ ਵੱਖ ਰੰਗ ਆਪਣੀ ਰਹਿਤਰ ਨਾਲ ਜੋੜ ਕੇ, ਮੱਝਾਂ ਗਾਵਾਂ ਦੀਆਂ ਹਾਲਤਾਂ ਨਾਲ ਜੋੜ ਕੇ ਜਟਾਲੀ ਵਿੱਚ ਪੀਰ ਵਾਰਿਸ ਸ਼ਾਹ ਸਮਝਾ ਰਹੇ ਨੇ। ਅਤੇ ਇਹ ਕੰਮ ਵਾਰਿਸ ਸ਼ਾਹ ਤੋਂ ਬਿਨਾਂ ਹੋਰ ਨਾ ਕੋਈ ਕਰ ਸਕਿਆ ਹੈ ਅਤੇ ਨਾ ਕੋਈ ਕਰ ਸਕਦਾ ਹੈ। ਕਿ ਹਿੱਕ ਅਤੇ ਡੂੰਘਿਆਂ ਪਾਣੀਆਂ ਵਿੱਚ ਜਿਵੇਂ ਦੁਨੀਆਦਾਰੀ ਵਿੱਚ ਕੁਝ ਲੋਕ ਮਜ਼ੇ ਕਰ ਰਹੇ ਨੇ, ਦੌਲਤਾਂ ਨੇ, ਉਹਨਾਂ ਕੋਲ ਵਸਾਇਲ ਨੇ, ਅਤੇ ਕੁਝ
चिकड़ी फाथियां माड़ियां नहीं। कुछ बेचारे गरीब जिहड़े माड़े ने साडे वर्गे वो चिकड़ विच फस के ते परेशान ते उदास ने। एक मूदड़े मूँह मुधाड़ पईयां, रांझे कढ़ के खोबे उतारियां नहीं। कि एक बेचारियां उन्हां दी हालत कोई नहीं, निमाणियां ने बेचारियां ने, बेजोर ने। ਉਹ ਮੂੰਹਦੜੇ ਮੂੰਹ ਮੁਧਾੜ ਪਈਆਂ, ਮੂੰਹ ਥੱਲੇ ਜ਼ਮੀਨ 'ਤੇ ਸੱਟ ਕੇ ਤੇ ਪਰੇਸ਼ਾਨ ਪਈਆਂ ਨੇ, ਖੋਬੇ 'ਚ ਫਸੀਆਂ ਨੇ ਤੇ ਰਾਂਝੇ ਖੋਬਿਓਂ ਕੱਢ ਕੇ ਤਾਰੀਆਂ ਨਹੀਂ। ਕਿ ਉਹਨਾਂ ਨੂੰ ਜਿਹੜੀਆਂ ਉਹ ਵਿਚਾਰੀਆਂ ਉਹਨਾਂ ਸਾਰੀਆਂ ਰਾਂਝੇ ਨੇ ਖੋਬੇ 'ਚੋਂ ਕੱਢ ਕੇ ਤਾਰ ਦਿੱਤਾ, ਉਸ ਚਿੱਕੜ 'ਚੋਂ ਕੱਢ ਲਿਆ। ਖੁਰਕ ਮਾਰੀਆਂ ਤੇ ਸੜਨ ਵਾਲੀਆਂ ਨਹੀਂ, ਖੁਰਕ ਮਾਰੀਆਂ ਤੇ ਸੜਨ ਵਾਲੀਆਂ ਨਹੀਂ, ਕੁਝ ਮੂੰਹ ਖੁਰਾਂ ਨਾਲ ਦਬਾੜੀਆਂ ਨਹੀਂ। ਖੁਰਕ ਮਾਰੀਆਂ ਬਿਮਾਰੀ, ਖੁਰਕ ਦੀ ਬਿਮਾਰੀ, ਸੜਨ ਵਾਲੀਆਂ, ਸੜਨ ਵੀ ਇੱਕ ਡੰਗਰਾਂ ਦੀ ਬਿਮਾਰੀ, ਤੇ ਮੂੰਹ ਖੁਰ ਸਾਰੇ ਜਾਣਦੇ ਨੇ ਕਿ ਮੂੰਹ ਖੁਰ ਵੀ ਇੱਕ ਨਾ ਸੜਨ ਦੀ ਬਿਮਾਰੀ ਪਈ ਗਈ ਹੈ, ਇੱਕ ਮੂੰਹ ਖੁਰ ਨਾਲ ਦਬਾੜੀਆਂ ਨੇ ਬਈ ਉਹ ਉਹਨਾਂ ਦਾ ਹਾਲ ਕੋਈ ਨਹੀਂ ਹੈ। ਤੇ ਕਈਆਂ ਨੂੰ ਖੁਰਕ ਪਈ ਗਈ ਹੈ। ਚਿੱਚੜ ਖਾਦੀਆਂ ਅੰਨੀਆਂ ਖੁੱਡੇ ਰਲੀਆਂ, ਚਿੱਚੜ ਖਾਦੀਆਂ ਅੰਨੀਆਂ ਖੁੱਡੇ ਰੁਲੀਆਂ, ਰਾਂਝੇ ਘੇਰ ਕੇ ਛੇੜੀਆਂ ਵਾੜੀਆਂ ਨਹੀਂ। ਚਿੱਚੜ ਖਾਦੀਆਂ ਅੰਨੀਆਂ ਖੁੱਡੇ ਰੁਲੀਆਂ ਕਿ ਜਿਨ੍ਹਾਂ ਨੂੰ ਕਿਸੇ ਕੋਈ ਆਪਣੇ ਨਾਲ ਨਹੀਂ ਰਲਾਉਂਦਾ, ਕੋਈ ਜਿਨ੍ਹਾਂ ਨੂੰ ਆਪਣੇ ਨਾਲ ਬਾਉਣਾ ਨਹੀਂ ਗਵਾਰਾ ਕਰਦਾ, ਤੇ ਰਾਂਝੇ ਉਹਨਾਂ ਲਿਆ ਕੇ ਛੇੜ ਦੇ ਵਿੱਚ ਵਾੜ ਦਿੱਤਾ ਹੈ। ਮੈਂ ਇਸ ਦੀ ਬਹੁਤ ਰੂਹਾਨੀ ਤੁਹਾਨੂੰ ਪਤਾ ਮੈਂ ਗੱਲ ਨਹੀਂ ਕਰਦਾ, ਪਰ ਕੋਈ ਜਾ ਐਸੀ ਆ ਹੁੰਦੀ ਹੈ ਕਿ ਜਿੱਥੇ ਬੰਦੇ ਕੋਲ ਰਾਣ ਨਹੀਂ ਆਉਂਦਾ। ਤੇ ਗੱਲ ਇਹ ਉਹ ਹੋਈ ਹੈ। ਤੇ ਇਸ ਗੱਲ ਨੂੰ ਤੁਸੀਂ ਖੁਤਬਾ ਜਿਹੜਾ ਹੁਜਤੁਲ ਵਿਦਾ ਹੈ ਉਸ ਨਾਲ ਲੈ ਜਾਓ ਤੇ ਤੁਹਾਨੂੰ ਪਤਾ ਲੱਗ ਜਾਸੀ ਕਿ ਗੋਰਾ ਕਾਲਾ, ਅਮੀਰ ਗਰੀਬ, ਮਾੜੇ ਚੰਗੇ ਸਾਰੇ ਇੱਕ ਸਫ ਵਿੱਚ। ਇੱਕ ਰਾਟ ਤੇ ਹੜਾਂ ਦੀਆਂ ਮਾਰੀਆਂ ਨਹੀਂ, ਪੁੜੇ ਪੈ ਤੇ ਕੁੰਨ ਮੁਤਾੜੀਆਂ ਨਹੀਂ। ਰਾਟ ਤੇ ਹੜਾਂ ਇੱਕ ਵਿਚਾਰੀਆਂ ਜਿਹੜੀਆਂ ਇਸ ਜ਼ਿੰਦਗੀ ਦੇ ਖੂਹ ਗੇੜ ਗੇੜ ਕੇ ਇਸ ਜ਼ਿੰਦਗੀ ਦੇ ਇਸ ਜਹਾਨ ਵਿੱਚ ਹਲ ਛਿੱਕ ਛਿੱਕ ਕੇ ਉਹਨਾਂ ਦਾ ਕੋਈ ਹਾਲ ਨਹੀਂ। ਪੁੜੇ ਪੈ, ਪੁੜਾ ਹੁੰਦਾ ਹੈ ਕਿ ਇਹ ਅੱਗੇ ਜਿਸ ਵੇਲੇ ਕੋਈ ਡੰਗਰ ਖੂਹ 'ਤੇ ਜਿਉਂਦੇ ਹਨ ਜਾਂ ਹੜਾਂ ਵਿੱਚ ਜਿਉਂਦੇ ਹਨ ਨਾ, ਤੇ ਉਹ ਡੰਗਰ ਟੁਰਦਾ ਨਹੀਂ, ਤੇ ਜੱਟ ਜਿਹੜੇ ਹਨ ਉਹ ਇੱਕ ਦਾਤਰੀ ਗਰਮ ਕਰਕੇ ਉਹਨਾਂ ਦੀ ਜਿਹੜੀ ਡੁੱਗ ਹੁੰਦੀ ਹੈ, ਜਿਹੜੀ ਪਿੱਠ ਹੁੰਦੀ ਹੈ ਪੂਛੜ ਦੇ ਨਾਲ, ਉੱਥੇ ਤੱਤੀ ਦਾਤਰੀ ਲਾ ਕੇ ਇੱਕ ਨਿਸ਼ਾਨ ਪਾ ਦਿੰਦੇ ਹਨ। ਬਹੁਤ ਸਮਝਦੇ ਹਨ ਕਿ ਇਹਨਾਂ ਦੀ ਖਲੜੀ ਮੋਟੀ ਹੈ ਤੇ ਇਹਨਾਂ ਨੂੰ ਪਿੱਛੋਂ ਸੋਟੀ ਦਾ ਵੀ ਅਸਰ ਕੋਈ ਨਹੀਂ ਹੁੰਦਾ। ਤੇ ਉਸ ਜਿਹੜਾ ਉਹ ਪੁੜਾ ਪਿਆ ਹੁੰਦਾ ਸੀ ਉਹਦੇ ਉੱਤੇ ਮੁੜ ਹੌਲੀ ਹੌਲੀ ਸੋਟੀ ਜੱਟ ਮਾਰਦਾ ਸੀ ਤੇ ਮੱਝ ਜਿਹੜੀ ਹੈ ਉਹ ਅੱਗੇ ਟੁਰਦੀ ਹੈ। ਕੁੰਨ ਮੁਤਾੜੀਆਂ ਨਹੀਂ, ਕੁੰਨ ਹੁੰਦੀ ਹੈ ਗਰਦਨ, ਉਹ ਹਲ, ਉਹ ਗਰਦਨ ਵਿੱਚ ਹਲ ਦੀ ਪੰਜਾਲੀ ਉਹ ਛਿੱਕ ਛਿੱਕ ਕੇ ਉਹਨਾਂ ਦੀ ਜਿਹੜੀ ਧੌਣ ਹੈ ਉਹ ਸੁੱਜ ਗਈ ਹੈ, ਸੁੱਜੀ ਪਈ ਹੈ ਉਹਨਾਂ ਦੀ ਧੌਣ, ਉਹ ਹਲ ਤੇ ਰਾਟ ਤੇ ਉਹ ਛਿੱਕ ਛਿੱਕ ਕੇ। ਇੱਕ ਉੱਚੀਆਂ ਲੰਮੀਆਂ ਵੈਲਦੀਆਂ ਨਹੀਂ, ਇੱਕ ਉੱਚੀਆਂ ਲੰਮੀਆਂ ਵੈਲਦੀਆਂ ਨਹੀਂ, ਵਲਹੰਡੜਾਂ ਇੱਕ ਗਿਰਾੜੀਆਂ ਨਹੀਂ। ਗਿਰਾੜੀ ਉਹ ਮੱਝ ਹੁੰਦੀ ਹੈ ਚਿੱਟੇ ਕਾਲੇ ਰੰਗ ਦੀ, ਇਹ ਵੀ ਡੱਬ ਖੜੱਬੀ ਹੁੰਦੀ। ਇੱਕ ਲੀੜ ਕੇ ਤੇ ਨੱਕਾ ਨੱਕ ਹੋਈਆਂ, ਇੱਕ ਲੀੜ ਕੇ ਤੇ ਨੱਕਾ ਨੱਕ ਹੋਈਆਂ, ਇੱਕ ਨਾ ਹੜ ਬਾ ਪਿਆ ਭੁਖਿਆੜੀਆਂ ਨਹੀਂ। ਇੱਕ ਲੀੜ ਕੇ ਬਈ ਰੱਜ ਕੇ ਨੱਕਾ ਨੱਕ ਹੋਈਆਂ, ਬਈ ਹੁਣ ਭਰੀਆਂ ਗਈਆਂ, ਖਾ ਖਾ ਕੇ ਰੱਜ ਗਈਆਂ, ਨੱਕੋ ਨੱਕ ਹੋ ਗਈਆਂ। ਇੱਕ ਨਾ ਹੜ ਬਾ ਪਿਆ ਭੁਖਿਆੜੀਆਂ ਨਹੀਂ। ਹੜ ਬਾ ਹੁੰਦਾ ਹੈ ਹਿਰਸ, ਲਾਲਚ, ਕਿ ਇੱਕ ਜਿਹੜੀਆਂ ਉਹ ਹਿਰਸ ਦੀਆਂ ਮਾਰੀਆਂ ਹੋਈਆਂ, ਲਾਲਚ ਦੀਆਂ ਮਾਰੀਆਂ, ਤੇ ਉਹ ਹਰ ਵੇਲੇ ਭੁੱਖੀਆਂ ਨੇ, ਉਹ ਖਾਂਦੀਆਂ ਪੀਂਦੀਆਂ ਵੀ ਭੁੱਖੀਆਂ ਨੇ। ਇੱਕ ਡਿੱਗਦੀਆਂ ਢਹਿੰਦੀਆਂ ਵਗ ਰਲੀਆਂ, ਇੱਕ ਡਿੱਗਦੀਆਂ ਢਹਿੰਦੀਆਂ ਵਗ ਰਲੀਆਂ, ਇੱਕ ਵਟੜੇ ਕਾਵਾਂ ਨੇ ਪਾੜੀਆਂ ਨਹੀਂ। ਕਿ ਹਿੱਕ ਤੇ ਜਿਹੜੀਆਂ ਨੇ ਉਹ ਢਾਂਦੀਆਂ ਡਿੱਗਦੀਆਂ, ਬਈ ਇਸ ਚਰਵਾਲ ਇਸ ਮਾਈ ਦੀ ਗੱਲ ਮਾਰ ਕੇ ਇਸ ਵਗ ਵਿੱਚ ਇਹਦੀ ਜਿਹੜੀ ਜਮਾਤ ਹੈ ਉਹਦੇ ਵਿੱਚ ਵਾੜੀ ਗਈਆਂ ਨੇ, ਵਗ ਰਾਲੀ ਗਈਆਂ ਨੇ। ਤੇ ਇੱਕ ਵਟੜੇ ਹਿੱਕ ਜਿਹੜੀਆਂ ਰਾਹ ਵਿੱਚ ਹੀ ਨੇ, ਤੇ ਉਹਨਾਂ ਨੂੰ ਕਾਂ ਜਿਹੜੇ ਨੇ ਉਹ ਪਾੜਦੇ ਪੈਣ। ਇਹ ਤੁਹਾਨੂੰ ਪਤਾ ਹੋਣਾ ਕਿ ਕਾਂ ਜਿਹੜੇ ਨੇ ਮੱਝ 'ਤੇ ਬਹਿ ਕੇ ਤੇ ਉੱਤੋਂ ਉਸ ਨੂੰ ਖੋਤਰਦੇ ਰਹਿੰਦੇ ਨੇ, ਬਈ ਹਿੱਕ ਨਾਲ ਕਾਂ ਹੀ ਰਾਹ ਵਿੱਚ ਪਾੜਦੇ ਪੈਣ, ਤੇ ਹਿੱਕ ਢਾਂਦੀਆਂ ਡਿੱਗਦੀਆਂ ਇਸ ਵਗ ਵਿੱਚ, ਇਸ ਛੇੜ ਵਿੱਚ ਰਾਲੀ ਗਈਆਂ ਨੇ। ਇੱਕ ਮਾਰ ਦੁੜੰਗੀਆਂ ਮਲੇ ਪੱਟਣ, ਇੱਕ ਮਾਰ ਦੁੜੰਗੀਆਂ ਮਲੇ ਪੱਟਣ, ਇੱਕ ਖਹਿੰਦੀਆਂ ਭੰਨਦੀਆਂ ਝਾੜੀਆਂ ਨਹੀਂ। ਮਾਰ ਦੁੜੰਗੀਆਂ ਮਲੇ ਪੁੱਟਣ, ਮਲਾ ਵੀ ਇੱਕ ਘਾਹ ਹੁੰਦਾ ਹੀ ਸਾਡੇ ਦੇਸ਼ 'ਤੇ, ਉਹ ਜਿਸ ਵੇਲੇ ਭੱਜਦੀਆਂ ਹਨ ਤੇ ਉਸ ਵੇਲੇ ਉਹ ਉਹਨਾਂ ਪੈਰਾਂ ਨਾਲ ਉਹ ਮਲੇ ਜਿਹੜੇ ਨੇ ਉਹਨਾਂ ਨੂੰ ਪੱਟ ਛੱਡਦੀਆਂ ਹਨ। ਤੇ ਇੱਕ ਖਹਿੰਦੀਆਂ ਭੰਨਦੀਆਂ ਝਾੜੀਆਂ ਨਹੀਂ। ਖਹਿਣਾ ਹੁੰਦਾ ਹੈ ਕਿ ਮੱਝ ਆਪਣੇ ਜੁੱਸੇ ਨਾਲ ਕਿਸੇ ਸ਼ੈ ਨਾਲ ਰਗੜ ਕਰਦੀ ਹੈ,
ਆਪਣੇ ਕੰਡ ਨਾਲ ਢਿੱਡ ਨਾਲ ਕਿਸੇ ਨੂੰ ਨਾ ਉਹ ਰਗੜ ਕੇ ਟੁਰਦੀ ਏ ਅਤੇ ਬਣਦੀਆਂ ਝਾੜੀਆਂ ਉਹ ਝਾੜੀਆਂ ਨਾਲ ਜਿਸ ਵੇ ਖਹਿ ਕੇ ਖੰਨ ਕੇ ਲੱਗਦੀ ਏ ਅਤੇ ਉਹ ਝਾੜੀਆਂ ਬਣਦੀ ਜਾ ਰਹੀ ਹੈ। ਬਈ ਇਹ ਲੋਕ ਜਿਹੜੇ ਦੁਨੀਆ 'ਤੇ ਫਸਾਦ ਕਰਦੇ ਨੇ। ਨੀਲੀ ਨੈਣ ਦੀਆਂ ਮਹੀਂ ਸਨ ਨਾਈਆਂ ਦੀਆਂ, ਮਿੱਠੀ ਦੱਸ ਕੇ ਅੱਡ ਨਿਖਾੜੀਆਂ ਨੀ। ਨੀਲੀ ਰਾਵੀ ਜਿਹੜਾ ਨੀਲੀ ਰਾਵੀ ਦੀ ਮੱਝ ਮਸ਼ਹੂਰ ਹੈ ਬਈ ਉਸ ਵਗ ਵਿੱਚ ਜਿਹੜੀਆਂ ਨੀਲੀ ਰਾਵੀ ਦੀਆਂ ਮੱਝਾਂ ਹਨ ਉਹ ਹਨ ਨਾਈਆਂ ਦੀਆਂ। ਇੱਥੋਂ ਹੁਣ ਇੱਕ ਨਵਾਂ ਕਿਰਦਾਰ ਜਿਹੜਾ ਉਹ ਕਿਸੇ ਵਿੱਚ ਸ਼ਾਮਲ ਹੋ ਰਿਹਾ ਹੈ, ਮਿੱਠੀ ਨੈਣ, ਕਿ ਮਿੱਠੀ ਦੱਸ ਕੇ ਅੱਡ ਨਿਖਾੜੀਆਂ ਨਹੀਂ। ਮਿੱਠੀ ਗਈ ਏ ਉਸ ਰਾਂਝਣ ਦੱਸਿਆ ਬਈ ਇਹ ਜਿਹੜੀਆਂ ਨੀਲੀ ਨੈਣ ਦੀਆਂ ਇਹ ਸਾਡੀਆਂ, ਉਸ ਰਾਂਝਣ ਦੱਸ ਕੇ ਤੇ ਆਪਣੀਆਂ ਮੱਝਾਂ ਵੱਖਰੀਆਂ ਕਰ ਲਈਆਂ। ਇਹ ਹੁਣ ਅੱਗੇ ਮਿੱਠੀ ਨੈਣ ਦਾ ਵੀ ਕਿਰਦਾਰ ਕਿਸੇ ਵਿੱਚ ਸ਼ਾਮਲ ਹੋ ਗਿਆ। 21 ਮੋਹਰਾਂ ਦਾ ਮੰਗੂ ਵਿੱਚ ਸਿਆਲਾਂ, 21 ਮੋਹਰਾਂ ਦਾ ਮੰਗੂ ਵਿੱਚ ਸਿਆਲਾਂ, ਰਾਂਝੇ ਪਕੜ ਖੁੰਡੀ ਸੱਭਿਆਚਾਰੀਆਂ ਨਹੀਂ। ਮੋਹਰ ਸਿੱਕਾ ਪੈਸਾ ਰੁਪਇਆ 21 ਕਿਸੇ ਜ਼ਮਾਨੇ ਵਿੱਚ 21 ਰੁਪਏ ਅੰਤ ਹੁੰਦਾ ਈ ਕਿ ਫਲਾਂ ਬੰਦੇ ਨੇ 21 ਕਰ ਦਿੱਤੀ। 21 ਮੋਹਰਾਂ ਤੋਂ ਮੁਰਾਦ ਹੈ ਕਿ ਬੜਾ ਕੀਮਤੀ, ਬਈ 21 ਮੋਹਰਾਂ ਬਈ ਬੜੇ ਕੀਮਤੀ ਡੰਗਰ ਇਸ ਜੰਗ ਵਿੱਚ, ਜੰਗ ਇਹ ਦੁਨੀਆ ਇਹਦੇ ਵਿੱਚ ਬੜੇ ਕੀਮਤੀ ਡੰਗਰ ਮੌਜੂਦ ਨੇ ਅਤੇ ਰਾਂਝੇ ਖੁੰਡੀ ਪਕੜ ਕੇ ਸਭ ਨੂੰ ਚਾਰਿਆ, ਸਭ ਨੂੰ ਸੰਭਾਲਿਆ ਹੈ। ਵਾਰਿਸ ਸ਼ਾਹ ਰੰਝੇਟੜੇ ਹੀਰ ਪਿੱਛੇ, ਵਾਰਿਸ ਸ਼ਾਹ ਰੰਝੇਟੜੇ ਹੀਰ ਪਿੱਛੇ, ਚੌਧਰਾਈਆਂ ਸਭ ਉਜਾੜੀਆਂ ਨਹੀਂ। ਕਿ ਇਸ ਹੀਰ ਪਿੱਛੇ ਰਾਂਝੇ ਨੇ ਸਾਰੀ ਚੁਧਰਾਹਟ ਜਿਹੜੀ ਉਹਦੀ ਪਿੱਛੇ ਆਈ ਉਹ ਸਾਰੀ ਉਜਾੜ ਦਿੱਤੀ, ਉਹ ਸਾਰੀ ਦਾਅ 'ਤੇ ਲਾ ਦਿੱਤੀ ਇਸ ਹੀਰ ਪਿੱਛੇ। ਜਿਉਂਦੇ ਰਹੋ, ਵਸਦੇ ਰਹੋ, ਇਜਾਜ਼ਤ ਦਿਓ, ਰੱਬ ਰਾਖਾ।